बिस्मिल्लाहिर्रहमानिर्रहीम अस्सलाम वालेकुम नाज़रीन, तुसी देख रहे हो साडा यूट्यूब चैनल पंजाबी देश ते मैं हाँ मलक मुहम्मद हसन अमान। अज साडे नाल एक जिमीदार मौजूद ने। तुसी देख रहे हो साडे पिछे चारे दी एक फसल खड़ी है। असी इस खेत च खड़े हैं। ये चारे दी फसल काफ़ी अरसे तो इन्हां लगाई हुई है। देखने हैं कि चारे दी फसल ਇਹਦਾ जानवरों वास्ते की फायदा है, जिमीदार ਨੂੰ ਇਹਦਾ ਕੀ फायदा है, ਇਹ ਕਿੰਨੀਆਂ ਕਟਾਈਆਂ ਦੇ ਜਾਂਦੀ ਹੈ, सारा साल चलती है या कुछ 6 महीने तक ਇਹਦੀ ਆਪਾਂ ਕਟਾਈ ਲੈ ਸਕਨੇ हैं, ਇਹਦਾ ਕੀ फायदा है, कोई नुकसान भी है जिमीदार ਨੂੰ या नहीं। सब तो पहले ਆਪਾਂ ਇਹ ਜਾਣਨੇ जी। अस्सलाम वालेकुम। वालेकुम सलाम जी, ਤੁਹਾਡਾ ਨਾਮ ਕੀ ਹੈ ਜੀ? फखर अयाद। फखर अयाद। ਤੁਸੀਂ ਕਿਹੜੇ ਜ਼ਿਲ੍ਹੇ ਤੋਂ ਗੱਲ ਕਰ ਰਹੇ ਹੋ? ਅਸੀਂ ਜ਼ਿਲ੍ਹਾ ਉਕਾੜਾ ਤਹਿਸੀਲ ਦੀਪਾਲਪੁਰ ਚੱਕ ਨੰਬਰ 29 ਡੀ ਕਲੀਆਂਵਾਲਾ ਤੋਂ ਗੱਲ सही हो गया। अच्छा, ਇਹ ਚਾਰੇ ਦੀ ਮਾਸ਼ਾਅੱਲਾ ਬੜੀ ਖੂਬਸੂਰਤ ਫਸਲ ਖੜੀ। ਸਭ ਤੋਂ ਪਹਿਲੇ ਇਹ ਦੱਸੋ ਕਿ ਕਿਹੜੇ ਚਾਰੇ ਦੀ ਕਿਸਮ ਹੈ ਜਿਹੜੀ ਤੁਸੀਂ ਇਹਦਾ ਨਾਮ ਨੈਪੀਅਰ ਗ੍ਰਾਸ ਹੈ। ਨੈਪੀਅਰ ਗ੍ਰਾਸ। ਤੁਸੀਂ ਇਹ ਕਿੰਨੇ ਅਰਸੇ ਤੋਂ ਇੱਥੇ ਇਹ ਤਕਰੀਬਨ ਇਹਨੂੰ 1 ਸਾਲ ਮੁਕੰਮਲ ਹੋ ਗਿਆ ਹੈ। 1 ਸਾਲ ਹੋ ਗਿਆ ਲਗਾਈ 1 ਸਾਲ ਮੁਕੰਮਲ ਹੋ ਗਿਆ। मतलब ये तो काफी अरसे तो आई हुई, लेकिन तुसी इतनी लेट ਅਸੀਂ ਸਿਰਫ 1 ਸਾਲ ਪਹਿਲੇ ਕਾਸ਼ਤ ਕੀਤੀ ਹੈ। ਪਹਿਲੇ ਵੀ ਕਾਸ਼ਤ ਹੋਈ ਹੋਈ ਸੀ, ਲੇਕਿਨ ਅਸੀਂ 1 ਸਾਲ ਪਹਿਲੇ ਕਾਸ਼ਤ ਕੀਤੀ ਹੈ। अच्छा, हुण तुसी ये दसो 1 साल दे विच तुहानू इहदा की तजर्बा होया है, जानवरां वास्ते इहदा की फायदा है, बार बार चारा काश्त करन दा कोई इहदे तो फायदा होया तुहानू या नहीं होया? ਅਸਲ ਸਭ ਤੋਂ ਵੱਡਾ ਇਹਦਾ ਫਾਇਦਾ ਇਹ ਹੈ ਕਿ ਅਸੀਂ ਜਿਹੜੇ ਦੂਸਰਾ ਚਾਰਾ ਬੀਜਨੇ ਆ ਉਹ ਸਾਨੂੰ ਉਹ ਬਾਰ-ਬਾਰ ਬੀਜਣਾ ਪੈਂਦਾ ਹੈ। ਇੱਕ ਦਫਾ ਉਹਨੂੰ ਜਦੋਂ ਬਿਜਾਈ ਹੋ ਜਾਂਦੀ ਹੈ, ਖਰਚੇ ਵੀ ਹੁੰਦੇ ਨੇ, ਉਹਦੇ ਖਾਦ ਸਪਰੇ ਵੀ ਹੁੰਦਾ ਹੈ, ਕਟਾਈ ਹੋ ਜਾਂਦੀ ਹੈ, ਉਸ ਤੋਂ ਬਾਅਦ ਦੁਬਾਰਾ ਫਿਰ ਉਹਦੇ ਬਹੁਤ ਘੱਟ ਚਾਂਸ ਹੁੰਦੇ ਨੇ ਦੁਬਾਰਾ ਉਗਣ ਦੇ। ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹਨੂੰ ਇੱਕ ਦਫਾ ਲਾਣਾ ਹੈ ਤੇ ਪਹਿਲਾਂ ਇਹਦੀ ਜਿਹੜੀ ਕਟਾਈ ਹੈ ਉਹ 3 ਮਹੀਨਿਆਂ ਵਿੱਚ ਤਿਆਰ ਹੋਵੇਗੀ। अच्छा, ਉਹ 3 ਮਹੀਨਿਆਂ ਤੋਂ ਬਾਅਦ ਜਦੋਂ ਇੱਕ ਦਫਾ ਇਹਦੀ ਕਟਾਈ ਹੋ ਜਾਵੇਗੀ, ਫਿਰ ਇਹ ਤਕਰੀਬਨ ਹਰ 35-40 ਦਿਨ ਬਾਅਦ ਦੁਬਾਰਾ ਕਟਾਈ ਇਹਦੀ ਤਿਆਰ ਹੁੰਦੀ ਹੈ। अच्छा, ये दसो कि इहदे कोई खाद प्लान भी हुंदा है, मतलब काश्त करन ਖਾਦ ਉਹ ਰੂਟੀਨ ਦੀਆਂ ਖਾਦਾਂ ਹੁੰਦੀਆਂ ਨੇ ਜੋ ਦੂਸਰੀ ਆਮ ਜਵਾਰ ਨੂੰ ਜਾਂ ਦੂਸਰੇ ਫਸਲਾਂ ਨੂੰ ਚਾਰੇ ਨੂੰ ਯੂਰੀਆ ਵਗੈਰਾ ਜੋ ਰੂਟੀਨ ਦੀ ਲਾਈ। ਜਦੋਂ ਪਹਿਲੀ ਦਫਾ ਤੁਸੀਂ ਕਾਸ਼ਤ ਕਰਨਾ ਉਦੋਂ ਤੁਸੀਂ ਡੀਏਪੀ ਲਾਓ, ਇਹਨੂੰ ਗੁਆਰਾ ਲਾਓ, ਜਿਹੜੀ ਮਰਜ਼ੀ ਲਾ ਲਓ। ਉਸ ਤੋਂ ਉਹਨੇ ਤਾਂ ਆਪਣੀ ਤਾਕਤ ਦੇਣੀ, ਲੇਕਿਨ ਉਸ ਤੋਂ ਬਾਅਦ ਜਦੋਂ ਇੱਕ ਲਾਓ ਤੁਸੀਂ ਕਟਾਈ ਕਰ ਲੈਂਦੇ ਜੇ, ਉਸ ਤੋਂ ਬਾਅਦ ਇੱਕ ਬੋਰੀ ਫੀ ਏਕੜ ਦੇ ਹਿਸਾਬ ਨਾਲ ਤੁਸੀਂ ਇਹਨੂੰ ਯੂਰੀਆ ਸਿਰਫ ਲਾ ਦਿਓ। अच्छा, ਉਸ ਤੋਂ ਬਾਅਦ ਆਪਣਾ ਲਾਓ ਤਿਆਰ ਹੋ ਜਾਂਦਾ ਹੈ, ਕਟਾਈ ਤਿਆਰ ਹੋ ਜਾਂਦੀ ਹੈ। ਤੁਹਾਡੇ ਕੋਲ ਡੇਰੀ ਹੈ ਮਾਸ਼ਾਅੱਲਾ, ਤੇ ਇਹ ਦੱਸੋ ਕਿ ਡੇਰੀ ਵਿੱਚ ਕਿੰਨੇ ਜਾਨਵਰ ਨੇ ਜਿਹੜੇ ਸਿਰਫ ਇਸ ਚਾਰੇ ਤੇ? ਤਕਰੀਬਨ 10 ਤੋਂ 12 ਜਾਨਵਰ ਨੇ ਤੇ ਸਿਰਫ 4 ਕਨਾਲਾਂ ਬੀਜੀ ਹੋਈ ਹੈ ਅਸੀਂ। ਅੱਛਾ, ਤੇ ਪਿਛਲਾ ਪੂਰਾ ਸਾਲ ਪਹਿਲਾ ਟੈਨਿਓਰ ਸੀ ਇਹਦਾ ਜਦੋਂ ਕਾਸ਼ਤ ਕੀਤੀ ਹੈ, ਤੇ ਉਹ ਪਹਿਲਾ ਉਹ ਜਦੋਂ ਇੱਕ ਦਫਾ ਕਟਾਈ ਹੁੰਦੀ ਹੈ, ਜਦੋਂ ਇੱਕ ਸ਼ਾਖ ਕੱਟੀ ਜਾਂਦੀ ਹੋ, ਇੱਕ ਤੋਂ ਅੱਗੇ 4-4 5-5 ਅੱਗੇ ਗਰੋਥ ਕਰਦੀ ਜਾਂਦੀ ਹੈ। ਇਹ ਇੱਕ ਤੁਸੀਂ ਵੇਖ ਰਹੇ ਜੇ ਦੁਬਾਰਾ ਉੱਗੇ ਹੋਏ ਨੇ। ਇੱਕ ਸਾਲ ਦੇ ਵਿੱਚ ਇਹਦੇ ਚੰਗੇ ਭਲੇ ਬੂਟੇ ਬਣ ਜਾਂਦੇ ਨੇ। ਸਹੀ ਹੋ ਗਿਆ। ਤੇ ਬੜਾ ਥੋੜੀ ਜ਼ਮੀਨ ਕਟਾਈ ਕਰਕੇ ਤੇ ਚਾਰਾ ਬੜਾ ਠੀਕ ਠਾਕ ਦੂਸਰੀ ਚਾਰੇ ਨਾਲੋਂ ਇਹ ਬੜਾ ਜ਼ਿਆਦਾ ਚਾਰਾ ਨਿਕਲਦਾ ਹੈ। इन्हें जानवरों वास्ते तो मेरा ख्याल है दूसरा जो चारा है जवार वगैरह या जो भी बीजना तुसी कम से कम 2 एकड़ होना चाहिए। ज्यादा नहीं ना, तो कम से कम अद्धो अद्धी बचत लाजमी है। बिल्कुल है। ते ये सारा साल इहदे कटाई लेंदे हो, 6 महीने लेंदे हो या 2 माह इहदे तो? कितना अरसा है? कटाई तकरीबन साल दे विच ना 2 माह सिर्फ जो दिसंबर जनवरी वाला जेड़ा महीना है ना, वो फुल सर्दी दा महीना, उस टाइम दे विच सिर्फ रुक जांदी है, सर्दी नहीं। अच्छा, उस टाइम दे विच सिर्फ ग्रोथ रुक जांदी है। जो ही दोबारा सर्दी खत्म होएगी, दोबारा धुप्पां निकलनियां शुरू होणगियां ते बस फिर ਇਹ ਇਹਦੀ ਕਟਾਈ ਦੁਬਾਰਾ ਫਿਰ ਤਿਆਰ ਹੋ ਜਾਂਦੀ ਹੈ। ਅੱਛਾ, ਇਹ ਕਲਮਾਂ ਤੁਸੀਂ ਕਿੱਥੋਂ ਖਰੀਦੀਆਂ ਤੇ ਇਹਦਾ ਲਾਣ ਦਾ ਕੀ ਤਰੀਕਾਕਾਰ ਹੈ? ਹੁਣ ਅਗਰ ਲਾਣ ਦਾ ਤਰੀਕਾਕਾਰ ਇਹ ਹੈ ਕਿ ਜਿਸ ਤਰ੍ਹਾਂ ਹੁਣ ਇਹ ਫਸਲ ਤਿਆਰ ਹੋਈ ਖੜੀ ਹੈ, ਇਹਨੂੰ ਤਕਰੀਬਨ 1-1 ਫੁੱਟ ਦੀ ਕਲਮ ਕੱਟੀ ਜਾਂਦੀ ਹੈ। ਆਓ ਤੁਹਾਨੂੰ ਦਿਖਾਈਏ ਕਿ ਇਹਦੀ ਕਲਮ ਕਿਸ ਤਰ੍ਹਾਂ ਤਿਆਰ ਹੁੰਦੀ ਹੈ ਔਰ ਕਿਸ ਤਰ੍ਹਾਂ ਅੱਗੇ ਦੁਬਾਰਾ ਇਹ ਕਾਸ਼ਤ ਹੁੰਦੀ ਹੈ। ਇਹਦਾ ਇੱਕ ਪੌਦਾ ਹੈ, ਐਸੇ ਇੱਕ ਪੌਦੇ ਨੂੰ ਤਕਰੀਬਨ 1 ਫੁੱਟ ਦੀ ਕਲਮ ਇਹਦੀ ਤਿਆਰ ਹੋਏਗੀ। 1 ਫੁੱਟ ਦੀ ਕਲਮ। ਅੱਛਾ, 1 ਫੁੱਟ ਦੀ ਜ਼ਮੀਨ ਇਸੇ ਤਰ੍ਹਾਂ ਖੇਲਾਂ ਤੇ ਬਣਾ ਕੇ ਜ਼ਮੀਨ ਤਿਆਰ ਕਰਕੇ ਖੇਲਾਂ ਤਿਆਰ ਕਰਕੇ ਸਹੀ ਖੇਲਾਂ ਨੂੰ ਪਾਣੀ ਲਾ ਕੇ ਪਾਣੀ ਦੇ ਵਿੱਚ ਇਹਦੀਆਂ ਕਲਮਾਂ ਨੂੰ ਐਵੇਂ ਕਾਸ਼ਤ ਕਰਦਾ ਜਾਣਾ ਹੈ। ਜਿਸ ਤਰ੍ਹਾਂ ਇਹ ਪਿਛਲੇ ਸਾਲ ਅਸੀਂ ਤੇ 4 ਕਨਾਲਾਂ ਬੀਜੀਆਂ ਨੇ। ਅੱਛਾ, ਤੇ ਉਸ ਤੋਂ ਬਾਅਦ ਜੇ ਨਾ ਇਸ ਦਫਾ ਅਸੀਂ ਨਾਲ ਲੱਗੇ ਦੂਸਰੀ ਹੋਰ ਤਿਆਰ ਕੀਤੀ ਹੈ। ਅਜੇ ਸਾਨੂੰ ਲਾਏ ਨੂੰ 4 ਤੋਂ 5 ਦਿਨ ਹੋਏ ਨੇ ਮਾਸ਼ਾਅੱਲਾ। ਇਹ ਉਹ ਦੁਬਾਰਾ ਫੁੱਟਣ ਨੂੰ ਤਿਆਰ ਹੈ ਤੇ ਫੁੱਟਦੀ ਪਈ ਹੈ। मतलब ये अगर तुसी एक दफा कलमा खरीद ते लियांदे जे ते अपनियां लगा लेंदे जे, उस तो बाद तुसी फिर अपनियां ही कलमा तैयार कर सकते। हाँ जी, दोबारा तुसी अपना हर साल हर लौ जदों तुहाडी हर फसल चारा ਤਿਆਰ ਹੋ ਜਾਂਦਾ ਕਟਾਈ ਵਾਸਤੇ,
ਤੁਸੀਂ ਹਰ ਦਫਾ ਇਹਨੂੰ ਲਗਾ ਸਕਦੇ ਜੀ। ਤੁਸੀਂ ਇਹ ਕਿੱਥੋਂ ਖਰੀਦ ਕੇ ਲਿਆਏ ਸੀ? ਅਸੀਂ ਇਹ ਆਪਣੇ ਕਜ਼ਨ ਨੇ ਲਾਈ ਹੋਈ ਹੈ, ਅਸੀਂ ਉਹਦੇ ਕੋਲੋਂ ਲੈ ਕੇ ਆਏ ਸੀ। ਮਤਲਬ ਉਹਨੇ ਕਿਧਰੋਂ ਇੰਪੋਰਟ ਕੀਤੀ ਹਾਂ, ਹੋਣੀ ਉਹਨੇ ਹੈ, ਕਿੱਧਰੋਂ import ਖਰੀਦ ਕੇ ਕੀਤੀ ਲਾਇਆ ਹੈ। ਹੋਣਾ। ਜੀ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਚਾਰੇ ਦੀ ਬੜੀ ਬਿਹਤਰੀਨ ਫਸਲ ਹੈ। ਵਰਨਾ ਜਿੰਨੀ ਮਹਿੰਗਾਈ ਹੋ ਚੁੱਕੀ ਹੈ, ਕਿਸਾਨ ਜ਼ਿਮੀਂਦਾਰਾਂ ਵਾਸਤੇ ਤਾਂ ਵੈਸੇ ਹੀ ਬੜੀ ਮੁਸ਼ਕਲਾਤ ਆ ਰਹੀਆਂ ਨੇ ਕਿ ਡੀਜ਼ਲ ਮਹਿੰਗਾ ਹੈ, ਬਿਜਲੀ ਮਹਿੰਗੀ ਹੈ, ਬੀਜ ਮਹਿੰਗੇ ਨੇ, ਅਦਵਿਆਤ ਮਹਿੰਗੀਆਂ ਨੇ, ਖਾਦਾਂ ਮਹਿੰਗੀਆਂ ਨੇ, ਸਪਰੇ ਮਹਿੰਗੇ ਨੇ। ਹਰ ਚੀਜ਼ ਮਹਿੰਗਾਈ ਦਾ ਇੱਕ ਤੂਫਾਨ ਹੈ ਕਿਸਾਨਾਂ ਵਾਸਤੇ। ਤੇ ਇਸ ਦੌਰਾਨ ਤੁਸੀਂ ਜਦੀਦ ਟੈਕਨੋਲੋਜੀ ਨਾਲ ਅਗਰ ਆਪਣੀ ਖੇਤੀਬਾੜੀ ਕਰਦੇ ਜੇ, ਜਦੀਦ ਟੈਕਨੋਲੋਜੀ ਨਾਲ ਆਪਣੀ ਫਾਰਮਿੰਗ ਕਰਦੇ ਜੇ, ਤੇ ਤੁਸੀਂ ਬੜੀ ਬਚਤ ਵੀ ਕਰ ਸਕਦੇ ਜੇ ਤੇ ਇਹਦੇ ਤੋਂ ਜ਼ਿਆਦਾ ਮੁਨਾਫਾ ਵੀ ਕਮਾ ਸਕਦੇ ਜੇ। ਇਸ ਤਰ੍ਹਾਂ ਦਾ ਚਾਰਾ ਅਗਰ ਤੁਸੀਂ ਕਾਸ਼ਤ ਕਰੋਗੇ, ਤੁਹਾਡੇ ਜਾਨਵਰਾਂ ਵਾਸਤੇ ਵੀ ਫਾਇਦਾਮੰਦ ਹੈ। ਸਾਰਾ ਸਾਲ ਤੁਸੀਂ ਜਾਨਵਰਾਂ ਨੂੰ ਖਿਲਾ ਵੀ ਸਕਦੇ ਜੇ, ਦੁੱਧ ਦੀ ਪੈਦਾਵਾਰ ਵੀ ਅੱਛੀ ਹੈ, ਫਿਰ ਬਾਰ-ਬਾਰ ਤੁਹਾਨੂੰ ਕਾਸ਼ਤ ਵੀ ਨਹੀਂ ਕਰਨਾ। ਸਾਈਲੇਜ ਵੀ ਤਿਆਰ ਹੋ ਜਾਂਦਾ ਹੈ। ਸਾਈਲੇਜ ਵੀ ਤਿਆਰ ਹੋ ਜਾਂਦਾ ਹੈ। ਸਾਈਲੇਜ ਵੀ ਤਿਆਰ ਹੋ ਜਾਂਦਾ ਔਰ ਦੂਸਰੇ ਚਾਰੇ ਨਾਲੋਂ ਬੜਾ ਜਲਦੀ ਤਿਆਰ ਹੋ ਜਾਂਦੀ ਹੈ ਇਹ ਚਾਰਾ ਜੀ। ਤੇ ਤੁਹਾਨੂੰ ਵੀ ਚਾਹੀਦਾ ਕਿ ਇਸ ਤਰ੍ਹਾਂ ਦੀ ਚਾਰੇ ਦੀ ਫਸਲ ਆਣੀ ਚਾਹੀਦੀ ਹੈ, ਇਸ ਤਰ੍ਹਾਂ ਖੇਤੀਬਾੜੀ ਕਰਨੀ ਚਾਹੀਦੀ। ਜਦੀਦ ਫਾਰਮਿੰਗ ਦੇ ਜ਼ਰੀਏ ਤੁਸੀਂ ਜ਼ਿਆਦਾ ਫਾਇਦਾਮੰਦ ਇਹ ਸਾਬਤ ਹੋ ਸਕਦੀ ਹੈ, ਆਮ ਪੁਰਾਣੇ ਰਵਾਇਤੀ ਤਰੀਕਿਆਂ ਤੋਂ ਹਟ ਕੇ। ਤੋਂ ਇਹੋ ਜਿਹੀਆਂ ਮਜ਼ੀਦ ਵੀਡੀਓ ਤੁਹਾਡੇ ਵਾਸਤੇ ਅਸੀਂ ਲਿਆਂਦੇ ਰਵਾਂਗੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ। ਆਪ ਸਭ ਦੇਖਣ ਵਾਲਿਆਂ ਦਾ ਬਹੁਤ ਸ਼ੁਕਰੀਆ। ਅੱਲਾਹ ਹਾਫਿਜ਼।